ਜੀ, ਜੀ। ਆਪਾਂ ਹੁਣ ਉਹ ਗਣਿਤ ਦੀ ਗੱਲ ਕਰਦੇ ਆ, ਕਿਉਂਕਿ ਐਕਚੁਅਲੀ ਤਾਂ ਜਿਹੜਾ ਇੰਡੀਅਨ ਡੈਮੋਕ੍ਰੈਟਿਕ ਸਿਸਟਮ ਹੈ ਇਲੈਕਟੋਰਲ ਪੋਲਿਟਿਕਸ ਦੇ ਵਿੱਚ, ਉਹ ਨੰਬਰ ਗੇਮ ਤੇ ਖੜਿਆ। ਜਿਹਦੇ ਕੋਲ ਨੰਬਰ ਗੇਮ 'ਚ। 272 ਨੰਬਰ ਹੋਣਗੇ ਉਹ ਸਰਕਾਰ ਬਣਾਊਗਾ। ਤੇ ਹੂੰ, ਨੰਬਰ ਹੂੰ, ਗੇਮ ਦੀ ਗੱਲ ਕਰਦੇ ਆ ਤਾਂ ਤਮਿਲਨਾਡੂ ਇੱਕ ਵੱਡਾ ਸੂਬਾ ਹੈਗਾ, ਉੱਥੇ ਹੂੰ। 39 ਸੀਟਾਂ ਹੈਗੀਆਂ ਤੇ ਜੀ, ਜੀ। ਉੱਥੇ ਕੋਈ ਵੀ ਸੀਟ ਮੈਨੂੰ ਲੱਗ ਰਿਹਾ ਕਿ ਬੀਜੇਪੀ ਜਿੱਤ ਪਾਊਗੀ, ਇੱਕ ਵੀ ਸੀਟ ਨਹੀਂ ਜਿੱਤ ਪਾਊਗੀ। ਉੱਥੇ 47 ਅੱਛਾ। ਹੋਏਗੀ ਤੇ ਏਆਈਡੀਐਮਕੇ ਬਹੁਤ ਸਟਰੋਂਗ ਹੈ। ਉੱਥੇ ਬੀਜੇਪੀ ਨੇ ਅੰਨਾਮਲਾਈ ਨਾਂ ਦੇ ਇੱਕ ਸਾਬਕਾ ਆਈਪੀਐਸ ਨਾਲ ਟਰਾਈ ਕੀਤੀ ਸੀਗੀ ਕਿ ਹੂੰ, ਹੂੰ, ਅੰਨਾਮਲਾਈ ਦੇ ਰਾਹੀਂ ਅਸੀਂ ਐਂਟਰ ਕਰੀਏ ਤੇ ਉੱਥੇ ਚੋਣ ਲੜੀਏ, ਪਰ ਹੂੰ। ਅੰਨਾਮਲਾਈ ਖੁਦ ਆਪਣੀ ਸੀਟ ਨਹੀਂ ਜਿੱਤ ਪਾਊਗਾ ਮੈਨੂੰ ਲੱਗ ਰਿਹਾ। ਤੇ ਦੂਜਾ ਸੂਬਾ ਪੈਂਦਾ ਉਹਦੇ ਨੇੜੇ ਹੀ ਕੇਰਲਾ। ਕੇਰਲਾ ਦੇ ਵਿੱਚ ਹੂੰ। ਲੈਫਟ ਅਤੇ ਕਾਂਗਰਸ ਦਾ ਇੱਕ ਸਟਰੋਂਗ ਗੜ ਹੈ। ਹਾਲਾਂਕਿ ਹਾਂਜੀ, ਉੱਥੇ ਹਾਂਜੀ। ਮੁਸਲਮਾਨ ਭਾਈਚਾਰੇ ਦੀ ਸ਼ਿਕਾਇਤ ਰਹੀ ਹੈ ਕਿ ਜਿਹੜਾ ਉੱਥੋਂ ਦਾ ਲੈਫਟ ਹੈ ਉਹਨੇ ਮੁਸਲਮਾਨ ਭਾਈਚਾਰੇ ਨਾਲ ਇੱਕ ਆਪਾਂ ਕਹੀਏ ਤੇ ਧੱਕਾ ਕੀਤਾ ਹੈ। ਉੱਥੇ ਹੂੰ, ਬਹੁਤ ਹੂੰ। ਸਾਰੇ ਨੌਜਵਾਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਨੇ। ਤੇ ਹੂੰ, ਹੂੰ। ਲੈਫਟ ਮਤਲਬ ਕਹਿਣ ਦਾ ਹੀ ਲੈਫਟ ਉਹਨੂੰ ਬਹੁਤ ਸਾਰੇ ਲੈਫਟ ਦੀ ਪੋਲਿਟਿਕਸ ਉੱਤੇ ਕੁਐਸਚਨ ਮਾਰਕ ਵੀ ਖੜੇ ਹੁੰਦੇ ਨੇ ਤੇ ਐਗਜ਼ਾਮਪਲ ਵੀ ਦਿੱਤੇ ਜਾਂਦੇ ਨੇ। ਐਗਜ਼ਾਮਪਲ ਹੂੰ, ਜਿਵੇਂ ਰੂਰਲ ਡਿਵੈਲਪਮੈਂਟ ਤੇ ਐਜੂਕੇਸ਼ਨ ਤੇ ਕਿ 100% ਲਿਟਰੇਸੀ ਹੈ ਕੇਰਲਾ ਦੇ ਵਿੱਚ, ਤਾਂ ਇਸ ਹੂੰ, ਕਿਸਮ ਹੂੰ। ਦੇ ਐਗਜ਼ਾਮਪਲ ਵੀ ਆਉਂਦੇ ਨੇ। ਤੇ ਜਿਹੜਾ ਉਹਨਾਂ ਤੇ ਕੁਐਸਚਨ ਮਾਰਕ ਖੜੇ ਹੁੰਦੇ ਨੇ, ਉਹ ਜਿਹੜਾ ਮਾਈਨੋਰਿਟੀਜ਼ ਨਾਲ ਉੱਥੇ ਜੋ ਕੁਝ ਕਰਦੇ ਹੈਗੇ ਆ ਲੈਫਟ ਵਾਲੇ, ਉਹ ਉਸ ਕਰਕੇ ਉੱਥੇ ਮਤਲਬ ਕੁਐਸਚਨ ਵੀ ਖੜੇ ਹੁੰਦੇ ਆ। ਤੇ ਜੀ, ਕੇਰਲਾ ਦੇ ਜੀ। ਵਿੱਚ ਕੇਰਲਾ ਦੇ ਵਿੱਚ ਬੀਜੇਪੀ ਦਾ ਨਹੀਂ ਲੱਗ ਰਿਹਾ ਕਿ ਮੈਨੂੰ ਕੋਈ ਕੁਛ ਅੱਛਾ, ਪੈਰਲਲ ਪਾਸ 39 ਦੀ।'ਚ ਤੁਹਾਨੂੰ ਲੱਗਦਾ ਵੀ ਤਮਿਲ 'ਚ ਤੁਸੀਂ ਕਹਿ ਰਹੇ ਵੀ 39 'ਚ ਕੋਈ ਸੀਟ ਆਉਣ ਦੀ ਸੰਭਾਵਨਾ ਨਹੀਂ। ਕੋਈ ਸੀਟ ਬੀਜੇਪੀ ਦੀ ਨਹੀਂ ਆਊਗੀ। ਹੁਣ ਕੇਰਲਾ 'ਚ ਵੀ ਕੋਈ ਸੀਟ ਨਹੀਂ ਆਊਗੀ। ਕੇਰਲਾ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਚੋਣ ਦਾਅਵੇਦਾਰੀ ਕਰ ਹੂੰ, ਰਹੇ ਹੂੰ, ਹਨ। ਹੂੰ। ਹਾਲਾਂਕਿ ਹਾਂਜੀ, ਹਾਂਜੀ। ਲੈਫਟ ਵਾਲਿਆਂ ਦਾ ਅਲਾਇੰਸ ਸੀਗਾ, ਇੰਡੀਆ ਅਲਾਇੰਸ, ਪਰ ਹੂੰ, ਕੇਰਲਾ ਹੂੰ। ਦੇ ਵਿੱਚ ਉਹਨਾਂ ਨੇ ਸੀਟ ਸ਼ੇਅਰਿੰਗ ਨਹੀਂ ਕੀਤੀ। ਕਾਂਗਰਸ ਅੱਡ ਲੜ ਰਹੀ, ਲੈਫਟ ਪਾਰਟੀਆਂ ਅੱਡ ਲੜ ਰਹੀਆਂ ਹਨ। ਤੇ ਮੈਨੂੰ ਲੱਗ ਰਿਹਾ ਠੀਕ ਕਿ ਹੈ। ਉੱਥੇ ਵਾਇਨਾਡ ਤੋਂ 5-6 ਲੱਖ ਦੀ ਲੀਡ ਤੋਂ ਦੁਬਾਰਾ ਰਾਹੁਲ ਗਾਂਧੀ ਜਿੱਤੂਗਾ ਤੇ ਉੱਥੇ ਲੈਫਟ ਤੇ ਕਾਂਗਰਸ ਦਾ ਹੀ ਮੋਟਾ ਰਹੂਗਾ। ਕੇਸੀ ਵੇਣੂਗੋਪਾਲ ਤੋਂ ਲੈ ਕੇ ਸ਼ਸ਼ੀ ਥਰੂਰ ਵੱਡੇ ਨਾਂ ਉੱਥੇ ਕਾਂਗਰਸ ਦੇ ਚੋਣ ਲੜ ਰਹੇ। ਹੂੰ, ਉਸ ਤੋਂ ਜੇ ਹੂੰ, ਆਪਾਂ ਉੱਪਰ ਵੱਲ ਵੱਧਦੇ ਹੈਗੇ ਆ, ਕਰਨਾਟਕਾ। ਕਰਨਾਟਕਾ ਹੂੰ, ਦੇ ਵਿੱਚ ਇੱਕ ਵੱਡੀ ਗਿਣਤੀ ਆਪਾਂ ਨੂੰ ਪਤਾ ਹੈ ਕਿ 27 ਸੀਟਾਂ ਸੀਗੀਆਂ ਬੀਜੇਪੀ ਕੋਲ, ਪਰ ਉੱਥੇ ਹੂੰ, ਜਿਹੜਾ ਵਿਧਾਨ ਸਭਾ ਚੋਣ ਹੋਇਆ, ਉੱਥੇ ਆਪਾਂ ਨੂੰ ਪਤਾ ਕਿ 2022 ਦੇ ਵਿੱਚ ਉੱਥੇ ਬੀਜੇਪੀ ਨੂੰ ਝਟਕਾ ਲੱਗਿਆ। ਉਸ ਤੋਂ ਬਾਅਦ ਜਿਹੜਾ ਫਸਟ ਫੇਜ਼ ਸੀਗਾ, ਉਸ ਟਾਈਮ ਉਹਨਾਂ ਦਾ ਅਲਾਇੰਸ ਸੀਗਾ ਜੇਡੀਐਸ ਨਾਲ। ਜੇ ਤੁਸੀਂ ਹੂੰ। ਇੱਕ ਨਾਂ ਸੁਣਿਆ ਹੋਊਗਾ ਦੇਵਗੌੜਾ ਦਾ। ਦੇਵਗੌੜਾ ਇੰਡੀਆ ਦੇ ਪ੍ਰਾਈਮ ਬਿਲਕੁਲ, ਹਾਂਜੀ। ਮਿਨਿਸਟਰ ਰਹੇ ਹਨ। ਐਚਡੀ ਤੇ ਦੇਵੇਗੌੜਾ, ਉਹਨਾਂ ਪ੍ਰਜਵਲ ਹਾਂ ਰੰਨਾਵਾਲਾ ਮੈਮ। ਹਾਂ ਹੂੰ। ਤੇ ਉਹਨਾਂ ਦੇ ਪੋਤੇ ਪ੍ਰਜਲਾ ਰੋਵੰਨਾ ਦਾ ਮਾਮਲਾ ਤੁਸੀਂ ਸੁਣਿਆ ਹੋਊਗਾ। ਪਰ ਹਾਂਜੀ, ਫਸਟ ਹਾਂਜੀ। ਫੇਜ਼ 'ਚ ਉਹ ਮਤਲਬ ਲੋਕਾਂ 'ਚ ਆਇਆ ਨਹੀਂ ਸੀ। ਤੇ ਫਸਟ ਫੇਜ਼ 'ਚ ਉਹ ਸਾਰੀਆਂ ਸੀਟਾਂ ਸੀਗੀਆਂ ਜਿੱਥੇ ਜੇਡੀਐਸ ਅਤੇ ਬੀਜੇਪੀ ਦਾ ਅਲਾਇੰਸ ਸੀਗਾ। ਤੇ ਮੈਨੂੰ ਲੱਗ ਰਿਹਾ ਕਿ ਉੱਥੇ ਮਾੜਾ ਮੋਟਾ ਉਹਨਾਂ ਨੇ ਠੀਕ ਕੀਤਾ ਹੋਊਗਾ। ਪਰ ਜਦੋਂ ਹੀ ਸੈਕਿੰਡ ਫੇਜ਼ ਦੇ ਦੌਰਾਨ ਪ੍ਰਜਲਾ ਰਵੰਨਾ ਵਾਲਾ ਕਾਂਡ ਸਾਹਮਣੇ ਆਉਂਦਾ ਹੈ, ਕਰਨਾਟਕਾ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡੀ ਸੈਟਬੈਕ ਲੱਗਦੀ ਹੈ। ਮੈਨੂੰ ਲੱਗ ਰਿਹਾ ਹੈ ਕਿ ਕਰਨਾਟਕਾ ਦੇ ਵਿੱਚ ਘੱਟੋ ਘੱਟ 15 ਸੀਟਾਂ ਦਾ ਨੁਕਸਾਨ ਬੀਜੇਪੀ ਹੂੰ। ਆਪਣਾ ਕਰਵਾਊਗੀ। ਤੇ ਤੁਸੀਂ ਇਹ ਜੀ, ਲਿਖ ਜੀ। ਲਓ, ਕਿਉਂਕਿ ਆਪਾਂ ਨਾ ਨੁਕਸਾਨ ਲਿਖਦੇ ਚੱਲਦੇ ਆ। 15 ਸੀਟਾਂ ਦਾ ਆਪਾਂ ਕਰਨਾਟਕਾ 'ਚ ਬੀਜੇਪੀ ਦਾ ਨੁਕਸਾਨ ਕਰ ਹੂੰ, ਰਹੇ ਹਾਂ। ਉਸ ਠੀਕ ਹੈ। ਤੋਂ ਜਿਹੜਾ ਅਗਲਾ ਸੂਬਾ ਆਉਂਦਾ ਹੈ, ਉਹ ਹੈ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਹੈਗੀਆਂ। ਹੂੰ, ਹੂੰ, ਹੂੰ। ਉੱਥੇ ਕਿਤੇ ਨਾ ਕਿਤੇ ਬੀਜੇਪੀ ਕੋਲ ਮੈਕਸਿਮਮ ਸੀਟਾਂ ਸੀਗੀਆਂ। ਉਹਦਾ ਇੱਕ ਰੀਜ਼ਨ ਇਹ ਸੀਗਾ ਕਿ ਉਹਨਾਂ ਦਾ ਅਲਾਇੰਸ ਮਤਲਬ ਇੱਕ ਲਾ ਲਓ ਕਿ ਇੱਕ ਹਿੰਦੂਤਵ ਦਾ ਗੜ ਹੈ। ਨਾਗਪੁਰ ਜਿਹੜਾ ਜਿੱਥੋਂ ਆਰਐਸਐਸ ਸ਼ਿਵ ਚੱਲਦਾ ਸੈਨਾ। ਹੈਗਾ, ਹੂੰ, ਹੂੰ, ਹਾਂ, ਉਹ ਮਹਾਰਾਸ਼ਟਰ 'ਚ ਹੀ ਪੈਂਦਾ ਹੈ ਤੇ ਉਹਨਾਂ ਦੀ ਪੋਲਿਟਿਕਸ ਦਾ ਗੜ ਹੈ ਉੱਥੇ। ਤੇ ਹੂੰ, ਸ਼ਿਵ ਸੈਨਾ ਉਹਨਾਂ ਤੋਂ ਅੱਡ ਹੋਈ ਸੀ, ਆਪਾਂ ਨੂੰ ਪਤਾ, ਵਿਧਾਨ ਸਭਾ ਚੋਣਾਂ ਦੌਰਾਨ। ਪਰ ਲੋਕ ਹੂੰ, ਸਭਾ ਚੋਣਾਂ ਦੌਰਾਨ ਤਾਂ ਉਹਨਾਂ ਨਾਲ ਹੀ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਹ ਅੱਡ ਹੋਈ ਤੇ ਉਸ ਤੋਂ ਬਾਅਦ ਉद्धਵ ਠਾਕਰੇ ਨੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਉੱਥੇ। ਤੇ ਸ਼ਰਦ ਪਵਾਰ ਵੀ ਸ਼ਾਮਿਲ ਹੋਏ ਐਨਸੀਪੀ ਵਾਲੇ। ਪਰ ਹੂੰ, ਉੱਥੇ ਉਹਨਾਂ ਨੇ ਸ਼ਰਦ ਪਵਾਰ ਦੀ ਪਾਰਟੀ ਦੇ ਅਤੇ ਸ਼ਿਵ ਸੈਨਾ ਦੇ ਦੋ ਟੋਟੇ ਕਰਾਤੇ। ਏਕਨਾਥ ਸਿੰਘ ਦੇ ਅੱਡ ਹੋਏ ਹੂੰ, ਉद्धਵ ਠਾਕਰੇ ਹੋਣਾ ਤੋਂ, ਤੇ ਏਦਾਂ ਹੀ ਹੂੰ, ਸ਼ਰਦ ਪਵਾਰ ਤੋਂ ਉਹਨਾਂ ਦੇ ਭਤੀਜੇ ਅਜੀਤ ਪਵਾਰ ਅੱਡ ਹੋਏ। ਤੇ ਉਹ ਅੱਜ ਦੇ ਟਾਈਮ ਜਿਹੜੀ ਐਨਡੀਏ ਉੱਥੇ ਫੋਰਮ ਹੋਈ ਹੈ, ਮਤਲਬ ਜਿਹੜੀ ਬੀਜੇਪੀ ਵਾਲੇ ਅਲਾਇੰਸ ਗਰੁੱਪ ਹੈਗੇ ਆ, ਉਹ ਏਕਨਾਥ ਸ਼ਿੰਦੇ ਪਲੱਸ ਅਜੀਤ ਪਵਾਰ ਪਲੱਸ ਬੀਜੇਪੀ ਉੱਤੇ ਚੋਣ ਲੜ ਰਹੀ ਹੈ। ਉੱਥੇ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਮਸਾਂ ਕੋਈ ਇੱਕ ਅੱਧੀ ਸੀਟ ਜਿੱਤਣਗੇ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਲੋਕਾਂ ਨੂੰ ਅਸਲੀ ਸ਼ਿਵ ਸੈਨਾ ਉद्धਵ ਠਾਕਰੇ ਵਾਲੀ ਲੱਗਦੀ ਹੈ, ਸ਼ਰਦ ਪਵਾਰ ਵਾਲੀ ਐਨਸੀਪੀ ਅਸਲੀ ਲੱਗਦੀ ਹੈ। ਇਸ ਕਰਕੇ ਉੱਥੇ ਜਿਹੜਾ ਬੀਜੇਪੀ ਅਲਾਇੰਸ ਉਹਦਾ ਬੜਾ ਬੁਰਾ ਹਾਲ ਰਹੂਗਾ। ਹਾਲਾਂਕਿ ਅੱਛਾ। ਬੀਜੇਪੀ ਵੱਧ ਸੀਟਾਂ ਤੇ ਚੋਣ ਲੜ ਰਹੀ ਹੈ, ਪਰ ਬੀਜੇਪੀ ਵੀ ਘੱਟੋ ਘੱਟ ਉੱਥੇ 10 ਸੀਟਾਂ ਦਾ ਲੋਸ ਉਹਨੂੰ ਹੋਊਗਾ। ਉਹਦਾ ਰੀਜ਼ਨ ਇੱਕ ਇਹ ਹੈ ਕਿ ਲੋਕਾਂ 'ਚ ਉੱਥੇ ਗੁੱਸਾ ਹੈਗਾ ਕਿ ਉੱਥੇ ਉਹਨਾਂ ਨੇ ਇੱਕ ਆਪਾਂ ਕਹੀਏ ਕਿ ਉਹਨਾਂ ਦੀ ਪਾਰਟੀਆਂ 'ਚ ਤੋੜ ਭੰਨ ਕੀਤੀ, ਜਿਹੜੀ ਖੇਤਰੀ ਪਾਰਟੀਆਂ ਹੈਗੀਆਂ। ਹੂੰ, ਇੱਕ ਦੂਜਾ ਉੱਥੋਂ ਦੇ ਦਲਿਤਾਂ 'ਚ ਚੇਤਨਾ ਬਹੁਤ ਹੈ। ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਉਹ ਹੂੰ, ਉੱਥੋਂ ਹੀ ਆਉਂਦੇ ਸੀਗੇ।
ਤੇ ਉੱਥੇ ਜਿਹੜਾ ਦਲਿਤ ਪੋਲਿਟਿਕਸ ਹੈਗੀ ਉਹ ਸਾਰੀ ਬਾਬਾ ਸਾਹਿਬ ਅੰਬੇਡਕਰ ਤੇ ਉੱਥੇ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਧਰਮ ਅਪਣਾ ਲਿਆ ਸੀਗਾ ਤੇ ਇਸ ਕਰਕੇ ਉੱਥੋਂ ਦੇ ਦਲਿਤਾਂ 'ਚ ਸਭ ਤੋਂ ਜ਼ਿਆਦਾ ਜੇ ਕੋਈ ਧਰਮ ਪ੍ਰਚਲਿਤ ਹੈਗਾ ਉਹ ਤਾਂ ਬੁੱਧ ਧਰਮ ਹੈਗਾ। ਉੱਥੇ ਜਿਹੜੇ ਦਲਿਤ ਹੈਗੇ ਉਹ ਬੁੱਧਿਸਟ ਹੈਗੇ ਆ ਤੇ ਉੱਥੇ ਸਭ ਤੋਂ ਪਹਿਲਾਂ ਦਲਿਤਾਂ 'ਚ ਇਹ ਸੰਵਿਧਾਨ ਬਚਾਉਣ ਵਾਲਾ ਨੁਕਤਾ ਚੱਲਿਆ। ਹਾਲਾਂਕਿ ਇਹਦੇ ਤੋਂ ਬਹੁਤ ਸਾਰੀ ਡਿਬੇਟਾਂ ਹੈਗੀਆਂ ਕਿਉਂਕਿ ਪੰਜਾਬ 'ਚ ਉਸ ਕਿਸਮ ਨਾਲ ਨਹੀਂ ਦਿਖਦਾ ਕਿਉਂਕਿ ਪੰਜਾਬ 'ਚ ਉਸ ਸੰਵਿਧਾਨ ਦੇ ਰਾਹੀਂ ਇਹ 80 ਦੇ ਦਸ਼ਕ 'ਚ 90 ਦੇ ਦਹਾਕੇ 'ਚ ਜੋ ਕੁਝ ਹੋਇਆ ਉਹ ਆਪਾਂ ਨੂੰ ਪਤਾ ਹੈ। ਪਰ ਮਹਾਰਾਸ਼ਟਰ ਦੇ ਦਲਿਤਾਂ 'ਚ ਇਹਦੀ ਚੇਤਨਾ ਹੈਗੀ ਕਿ ਉਹਨਾਂ ਨੂੰ ਜਿੰਨੇ ਵੀ ਰਾਈਟ ਮਿਲੇ ਉਹ ਇਸ ਸੰਵਿਧਾਨ ਕਰਕੇ ਮਿਲੇ ਤੇ ਉੱਥੇ ਸਭ ਤੋਂ ਪਹਿਲਾਂ ਉਹ ਦਲਿਤਾਂ 'ਚ ਸੰਵਿਧਾਨ ਬਚਾਉਣ ਦੀ ਰਿਜ਼ਰਵੇਸ਼ਨ ਬਚਾਉਣ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਉਹਦਾ ਅਸਰ ਵੀ ਆਪਾਂ ਨੂੰ ਮਹਾਰਾਸ਼ਟਰ ਪੋਲਿਟਿਕਸ ਦੇ ਵਿੱਚ ਦੇਖਣ ਨੂੰ ਮਿਲੂਗਾ। ਹਾਲਾਂਕਿ ਜਿਹੜਾ ਇੰਡੀਆ ਅਲਾਇੰਸ ਸੀਗਾ ਉਹ ਜਿਹੜਾ ਮਹਾਦਲਿਤ ਵਿਕਾਸ ਅਘਾੜੀ ਜਿਹੜਾ ਸੰਗਠਨ ਸੀ ਉਹਨਾਂ ਨਾਲ ਅਲਾਇੰਸ ਨਹੀਂ ਕਰ ਸਕਿਆ ਪਰ ਫਿਰ ਵੀ ਇੱਕ ਵੱਡਾ ਹਿੱਸਾ ਜਿਹੜਾ ਇੰਡੀਆ ਅਲਾਇੰਸ ਨੂੰ ਵੋਟਾਂ ਦਾ ਦਲਿਤਾਂ ਦਾ ਖਿੱਚਿਆ ਜਾਊਗਾ ਤੇ ਉੱਥੇ ਮੈਂ ਜਿਵੇਂ ਪਹਿਲਾਂ ਕਿਹਾ ਜਿਹੜੇ 24 ਸੀਟਾਂ ਤੇ ਜੇ ਆਪਾਂ ਸਿੱਧੀ ਫਾਈਟ ਮੰਨੀਏ ਅਲਾਇੰਸ ਵਾਲੇ ਜਿਹੜੇ ਜਿੰਨੇ ਵੀ ਹੈਗੇ ਆ ਏਕਨਾਥ ਸ਼ਿੰਦੇ ਪਲੱਸ ਅਜੀਤ ਪਵਾਰ ਤੇ ਉੱਥੇ ਘੱਟੋ ਘੱਟ 14 ਤੋਂ 15 ਸੀਟਾਂ ਦਾ ਨੁਕਸਾਨ ਜਿਹੜੇ ਅਲਾਇੰਸ ਗਰੁੱਪ ਨਾਲ ਇੰਡੀਆ ਅਲਾਇੰਸ ਦੀ ਲੜਾਈ ਹੈਗੀ ਆ ਉੱਥੇ ਉਹਨਾਂ ਨੂੰ ਹੁੰਦਾ ਦਿਖ ਰਿਹਾ। ਬੀਜੇਪੀ ਦੀ ਘੱਟੋ ਘੱਟ ਆਪਾਂ 10 ਸੀਟਾਂ ਦਾ ਨੁਕਸਾਨ ਆਪਾਂ ਮੰਨ ਰਹੇ ਹਾਂ ਤੇ ਇਸ ਨੰਬਰ ਨੂੰ ਤੁਸੀਂ ਜੇ ਆਪਾਂ ਕੰਜ਼ਰਵੇਟਿਵ ਵੀ ਰਹੀਏ ਤਾਂ ਇਹਨੂੰ 20 ਦਾ ਰੱਖ ਕੇ ਚੱਲੋ ਕਿ 20 ਸੀਟਾਂ ਦਾ ਨੁਕਸਾਨ ਉੱਥੇ ਘੱਟੋ ਘੱਟ ਮਤਲਬ ਬੀਜੇਪੀ ਅਤੇ ਅਲਾਇੰਸ ਗਰੁੱਪ ਨੂੰ ਹੋ ਸਕਦਾ ਹੈਗਾ। 15 ਦਾ ਤੁਸੀਂ ਕਰਨਾਟਕਾ 'ਚ ਕਹਿੰਦੇ ਆ ਤੇ ਮਹਾਰਾਸ਼ਟਰ 'ਚ 20 ਸੀਟਾਂ ਦਾ ਤੁਸੀਂ ਕਹਿ ਰਹੇ ਆ ਨੁਕਸਾਨ ਕਹਿੰਦੇ ਆ। ਪਰ ਹੁਣ ਕੁਝ ਏਦਾਂ ਦੇ ਸੂਬੇ ਵੀ ਹੈਗੇ ਆ ਸਾਊਥ 'ਚ ਜਿੱਥੇ ਬੀਜੇਪੀ ਗਰੋ ਕਰੂਗੀ। ਉਹ ਇੱਕ ਸੂਬਾ ਹੈਗਾ ਜੇ ਆਪਾਂ ਗੱਲ ਕਰੀਏ ਤੇ ਉੜੀਸਾ ਦਾ। ਉੜੀਸਾ ਦੇ ਵਿੱਚ ਬੀਜੇਪੀ ਦੇ ਪੈਰ ਬੀਜੂ ਜਨਤਾ ਦਲ ਨੇ ਕਦੇ ਲੱਗਣ ਨਹੀਂ ਦਿੱਤੇ ਸੀਗੇ ਪਰ ਇਸ ਵਾਰ ਉਹਨਾਂ ਨੇ ਜਿਹੜਾ ਇਲੈਕਸ਼ਨ ਹੈ ਉਹ ਬੀਜੂ ਜਨਤਾ ਦਲ ਯਾਨੀ ਕਿ ਨਵੀਨ ਪਟਨਾਇਕ ਦੇ ਖਿਲਾਫ ਹੋ ਕੇ ਲੜਿਆ। ਇਸ ਕਰਕੇ ਉੱਥੇ ਇਸ ਵਾਰ ਉਹਨਾਂ ਨੂੰ 5 ਤੋਂ 6 ਸੀਟਾਂ ਦਾ ਵਾਧਾ ਹੋ ਸਕਦਾ ਹੈ ਤੇ ਇਸ ਹਿਸਾਬ ਨਾਲ ਤੁਸੀਂ ਜਿਹੜਾ ਘਾਟਾ ਹੈਗਾ ਉਹਦੇ ਚੋਂ ਆਂਧਰਾ ਪ੍ਰਦੇਸ਼ ਦੇ ਕੀ ਹਾਲਾਤ ਆ ਬੰਦੀ? ਆਂਧਰਾ ਪ੍ਰਦੇਸ਼ ਦੀ ਤੇ ਤੇਲੰਗਾਨਾ ਦੇ ਆਪਾਂ ਹੁਣ ਗੱਲ ਕਰਾਂਗੇ। ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ 'ਚ TDP ਹੁੰਦੀ ਹੈ ਤੇਲਗੂ ਦੇਸ਼ਮ ਪਾਰਟੀ ਚੰਦਰਬਾਬੂ ਨਾਇਡੂ ਉਹਨਾਂ ਦਾ ਅਲਾਇੰਸ ਹੋਇਆ ਨਰਿੰਦਰ ਮੋਦੀ ਨਾਲ ਮਤਲਬ ਬੀਜੇਪੀ ਨਾਲ ਪਰ ਉਹ ਨਰਿੰਦਰ ਮੋਦੀ ਦੀ ਛਵੀ ਨੂੰ ਲੈ ਕੇ ਸਹਿਜ ਨਹੀਂ ਹਨ ਤੇ ਉੱਥੇ ਜਿਹੜਾ ਆਂਧਰਾ ਪ੍ਰਦੇਸ਼ ਇਹਦਾ ਦਾ ਸੂਬਾ ਹੈ ਜਿੱਥੇ ਫੈਡਰਲ ਇਸ਼ੂਜ਼ ਤੇ ਵੀ ਗੱਲ ਹੁੰਦੀ ਹੈ ਤੇ ਮਾਈਨੋਰਿਟੀਜ਼ ਦੇ ਬਹੁਤ ਤੁਹਾਨੂੰ ਮਤਲਬ ਆਪਾਂ ਕਹੀਏ ਕਿ ਬਹੁਤ ਬਰੀਕ ਲਾਈਨ ਉੱਥੇ ਮਾਈਨੋਰਿਟੀਜ਼ ਦਾ। ਉਹਦਾ ਰੀਜ਼ਨ ਇੱਕ ਇਹ ਹੈ ਕਿ ਉੱਥੇ ਗਰੀਬ ਜਨਤਾ ਦੇ ਵਿੱਚ ਕ੍ਰਿਸਚਨ ਜਿਹੜਾ ਰਿਲੀਜਨ ਹੈ ਉਹਦਾ ਪ੍ਰਚਾਰ ਬਹੁਤ ਜ਼ਿਆਦਾ ਹੈ। ਉੱਥੇ ਬਹੁਤ ਸਾਰੇ ਲੋਕ ਕ੍ਰਿਸਚਨ ਹੈਗੇ ਮੁਸਲਮਾਨ ਵੀ ਵਧੀਆ ਗਿਣਤੀ 'ਚ ਹੈਗੇ ਆਦਿਵਾਸੀ ਉੱਥੇ ਬਹੁਤ ਸਾਰੇ ਹੈਗੇ ਆ ਤੇ ਇਸ ਕਰਕੇ ਕਿਤੇ ਨਾ ਕਿਤੇ ਆਂਧਰਾ ਪ੍ਰਦੇਸ਼ ਚੰਦਰਬਾਬੂ ਨਾਇਡੂ ਨੂੰ ਅੱਡ ਤੋਂ ਪ੍ਰੈਸ ਕਾਨਫਰੰਸਾਂ ਕਰਨੀਆਂ ਪਈਆਂ ਤੇ ਸਫਾਈ ਵੀ ਦੇਣੀ ਪਈ। ਜਿਹੜੀ ਬੀਜੇਪੀ ਸੈਂਟਰ 'ਚ ਬੋਲ ਰਹੀ ਸੀ ਉਹ ਤਾਂ ਆਂਧਰਾ ਪ੍ਰਦੇਸ਼ 'ਚ ਸੂਟ ਨਹੀਂ ਕਰਦਾ। ਮੇਰੇ ਕੋਲ ਸਾਡੀ ਹੈਗੇ ਉੱਥੇ ਚੰਦਰਬਾਬੂ ਨਾਇਡੂ ਦੀ ਟੀਮ 'ਚ ਜਿਹੜੇ ਮੇਰੇ ਨਾਲ ਜਰਨਲਿਜ਼ਮ ਸਕੂਲ 'ਚ ਹੁੰਦੇ ਸੀ ਉਹਦਾ PR ਸਾਹਮਣੇ ਹੈਗਾ ਤੇ ਉਹਨਾਂ ਨਾਲ ਗੱਲ ਹੋ ਰਹੀ ਸੀ ਕਹਿੰਦੇ ਯਾਰ ਇਹ ਤਾਂ ਅਸੀਂ ਤਾਂ ਇਹਨਾਂ ਨਾਲ ਅਲਾਇੰਸ ਕਰਕੇ ਨਾ ਫਸ ਗਏ ਸਾਨੂੰ ਹਰ ਚੀਜ਼ 'ਚ ਸਫਾਈ ਦੇਣੀ ਪੈ ਰਹੀ ਹੈ ਤੇ ਉੱਥੇ ਜਿਹੜਾ ਜਗਨ ਰੈੱਡੀ ਹੈ YSR ਕਾਂਗਰਸ ਉਹ ਵੀ ਠੀਕ ਚੋਣ ਲੜ ਰਿਹਾ। ਮੈਨੂੰ ਲੱਗ ਰਿਹਾ ਕਿ ਚੰਦਰਬਾਬੂ ਨਾਇਡੂ ਤੇ YSR ਕਾਂਗਰਸ ਹੀ ਮਾੜੀਆਂ ਮੋਟੀਆਂ ਸੀਟਾਂ ਜਿੱਤੂਗੀ ਬੀਜੇਪੀ ਉੱਥੇ ਆਪਣੇ ਪੈਰ ਨਹੀਂ ਲਾ ਪਾਊਗੀ। ਹਾਲਾਂਕਿ 6 ਸੀਟਾਂ ਤੇ ਉੱਥੇ ਚੋਣ ਲੜ ਰਹੀ ਹੈ 25 ਟੋਟਲ ਸੀਟਾਂ ਹੈਗੀਆਂ 6 ਸੀਟਾਂ ਤੇ ਬੀਜੇਪੀ ਲੜ ਰਹੀ ਹੈ ਬਾਕੀ 19 ਸੀਟਾਂ ਤੇ TDP ਲੜ ਰਹੀ ਹੈ ਚੰਦਰਬਾਬੂ ਨਾਇਡੂ। YSR ਕਾਂਗਰਸ ਜਗਨ ਵਾਲੀ ਜਿਹੜੀ ਪਾਰਟੀ ਹੈ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਵੀ ਹੈਗੇ ਜਗਨ ਰੈੱਡੀ ਉਹਨਾਂ ਦੀ ਪਾਰਟੀ 25 ਦੀ 25 ਸੀਟਾਂ ਦੀ ਚੋਣ ਲੜ ਰਹੀ ਹੈ ਪਰ ਮੈਨੂੰ ਲੱਗ ਰਿਹਾ ਕਿ ਉੱਥੇ ਬੀਜੇਪੀ 6 ਸੀਟਾਂ ਚੋਂ ਇੱਕ ਵੀ ਸੀਟ ਨਹੀਂ ਜਿੱਤੂਗੀ ਤੇ ਤੁਸੀਂ ਚੰਦਰਬਾਬੂ ਨਾਇਡੂ ਨੂੰ NDA ਦਾ ਹਿੱਸਾ ਨਾ ਮੰਨ ਕੇ ਚੱਲੋ 4 ਜੂਨ ਨੂੰ ਤੁਹਾਨੂੰ ਉਹ ਅਹਿਸਾਸ ਵੀ ਹੋ ਜਾਊਗਾ ਚੰਦਰਬਾਬੂ ਨਾਇਡੂ ਤੋਂ ਧੱਕੇ ਨਾਲ ਉਹਨਾਂ ਨੇ ਜੋੜ ਰੱਖਿਆ। ਤੇਲੰਗਾਨਾ 'ਚ ਦੋ ਵੱਡੀਆਂ ਫੋਰਸਾਂ ਆਪਾਂ ਕਈ ਇਸ ਟਾਈਮ 'ਚ ਉੱਭਰ ਕੇ ਆਈਆਂ। ਪਹਿਲਾਂ ਤਾਂ ਜਿਹੜੇ ਸਾਬਕਾ ਚੀਫ ਮਿਨਿਸਟਰ KCR ਤੇ ਉਹਨਾਂ ਦੀ ਹਾਲਾਂਕਿ ਉਹਨਾਂ ਦੀ ਕੁੜੀ ਕੇ ਕਵਿਤਾ ਨੂੰ ਨਰਿੰਦਰ ਮੋਦੀ ਹੋਰਾਂ ਨੇ ਜੇਲ੍ਹ 'ਚ ਵੀ ਪਾ ਰੱਖਿਆ ਅਰਵਿੰਦ ਕੇਜਰੀਵਾਲ ਵਾਲੇ ਕੇਸ 'ਚ ਤੇ KCR ਬੀਜੇਪੀ ਨਾਲ ਸਹਿਜ ਨਹੀਂ। ਉਹਦਾ ਰੀਜ਼ਨ ਇੱਕ ਇਹ ਹੈ ਕਿ ਉਹਦੀ ਕੁੜੀ ਨੂੰ ਜੇਲ੍ਹ 'ਚ ਪਾਤਾ ਅਗਲਿਆਂ ਨੇ ਤੇ ਦੂਜਾ ਧੜਾ ਕਾਂਗਰਸ ਦਾ ਹੈ। ਕਾਂਗਰਸ ਅੱਜ ਦੇ ਟਾਈਮ ਮੌਕੇ ਤੇ ਸਰਕਾਰ ਚਲਾ ਰਹੀ ਹੈ ਤੇ ਆਪਾਂ ਕਹੀਏ ਕਿ ਜਿਹੜਾ ਰੇਵੰਤ ਰੈੱਡੀ ਹੈ ਰੇਵੰਤ ਰੈੱਡੀ ਉੱਥੇ ਠੀਕ ਠਾਕ ਕ੍ਰੈਡੀਬਿਲਿਟੀ ਗੇਨ ਕਰ ਰੱਖਿਆ। ਮਤਲਬ ਤੇਲੰਗਾਨਾ ਦਾ ਸਟੇਟ ਹੈ ਜਿੱਥੇ ਕਾਂਗਰਸ ਘੱਟੋ ਘੱਟ 10 ਸੀਟਾਂ ਤੇ ਰਾਈਜ਼ ਕਰੂਗੀ ਤੇ ਉੱਥੇ ਮਤਲਬ ਇੱਕ ਕਾਂਗਰਸ ਨੂੰ ਵੀ ਤਾਂ ਇੱਕ ਨੰਬਰ ਗੇਮ ਚਾਹੀਦਾ ਨਾ ਕਿ ਉਹ ਮਤਲਬ ਬਟ ਇੰਡੀਆ ਅਲਾਇੰਸ ਵੱਡੀ ਪਾਰਟੀ ਬਣੇ ਤੇ ਉਹਨੂੰ ਜਿਹੜੀਆਂ ਸੀਟਾਂ ਆਣਗੀਆਂ ਉਹ ਕਰਨਾਟਕਾ ਅਤੇ ਉਹਦੀ ਜਿਹੜੀਆਂ ਸੀਟਾਂ ਦੀ ਗਿਣਤੀ ਵਧੂਗੀ
ਤੇ ਕਰਨਾਟਕਾ ਤੇ ਤੇਲੰਗਾਨਾ 'ਚ ਜ਼ਿਆਦਾ ਵਧੂਗੀ। ਜਿਹੜੇ ਹੋਰ ਸੂਬੇ ਮੈਂ ਦੱਸੇ ਤਮਿਲਨਾਡੂ, ਕੇਰਲ ਤੇ ਉੜੀਸਾ ਜਾਂ ਫਿਰ ਆਂਧਰ ਪ੍ਰਦੇਸ਼, ਉੱਥੇ ਜਿਹੜੀਆਂ ਹੋਰ ਪਾਰਟੀਆਂ ਹੈਗੀਆਂ, ਖੇਤਰੀ ਪਾਰਟੀਆਂ ਹੈਗੀਆਂ, ਉਹਨਾਂ ਲੋਕਲ ਦੀ ਜਿਹੜੀਆਂ ਰੀਜਨਲ ਹਾਂ ਨੰਬਰ ਵਧਣਗੇ। ਤਾਂ ਇਹ ਮੋਟਾ ਰਹੂਗਾ ਤੇ ਸਾਊਥ ਮੇਰੇ ਹਿਸਾਬ ਨਾਲ ਇਹ ਸਾਰਾ ਕਵਰ ਹੀ ਕਰ ਦਿੰਦਾ ਹੈ। ਗੋਆ ਰਹਿ ਗਿਆ, ਗੋਆ ਦੀਆਂ ਮਾੜੀਆਂ ਮੋਟੀਆਂ ਸੀਟਾਂ ਹੈਗੀਆਂ ਓਵੈਸੀ ਤੇ ਵੀ ਜਿਹੜਾ ਉਹ ਤੇਲੰਗਾਨਾ ਹੈਦਰਾਬਾਦ 'ਚ ਹੈਦਰਾਬਾਦ ਵਾਲੇ ਜਿੱਤੂਗਾ। ਪਾਸ ਹਾਂ ਜਿੱਤੂਗਾ। ਜਿੱਤੂਗਾ। ਹਾਂ ਉਹਦੇ ਉੱਥੇ ਜਿਹੜਾ ਬੀਜੇਪੀ ਦੀ ਨਵਨੀਤ ਰਾਣਾ ਹੋ ਰਹੇ ਸੀਗੇ, ਜਿਹੜੀ ਉਹ ਤੁਸੀਂ ਮਹਿਲਾ ਦੀ ਵੀਡੀਓਜ਼ ਵੀ ਦੇਖਿਆ, ਉਹ ਹਾਂਜੀ ਮਸਜਿਦ ਦੇਖੀ। ਤੇ ਐ ਤੀਰ ਚਲਾਉਂਦੀ ਸੀਗੀ ਮਸਜਿਦ ਤੇ, ਹਾਂਜੀ ਹਾਂਜੀ ਤੇ ਹਾਂਜੀ ਉਹਦੇ ਬਹੁਤ ਗਲਤ ਮੈਸੇਜ ਗਏ ਹੈਗੇ ਆ। ਸਾਊਥ ਦੇ ਵਿੱਚ ਜਿਹੜਾ ਇਹ ਕਮਿਊਨਲਾਈਜੇਸ਼ਨ ਹੈਗਾ, ਜਿਹਨੂੰ ਆਪਾਂ ਕਹੀਏ ਕਿ ਫਿਰਕਾ ਪ੍ਰਸਤੀ ਹੈਗੀ ਆ, ਬਹੁਗਿਣਤੀ ਦੀ ਫਿਰਕਾ ਪ੍ਰਸਤੀ ਸਾਊਥ 'ਚ ਉਸ ਹਿਸਾਬ ਨਾਲ ਨਹੀਂ ਚੱਲਦੀ ਜਿਵੇਂ ਨਾਰਥ ਇੰਡੀਆ 'ਚ ਚੱਲ ਜਾਂਦੀ ਹੈ। ਜਿਹਦਾ ਕਾਓ ਬੈਲਟ ਦੇ ਵਿੱਚ ਜਿੱਥੇ ਜ਼ਿਆਦਾ ਚੱਲਦੀ ਆ। ਅੱਛਾ, ਇੱਥੇ ਜਿਹੜੀ ਮਨਦੀਪ ਆਪਾਂ ਤੇਲੰਗਾਨਾ ਦੀ ਗੱਲ ਕਰ ਰਹੇ ਸੀ, ਇੱਥੇ ਇੱਕ ਜਸੂਸੀ ਕਾਂਡ ਵਾਪਰਿਆ, ਉਹਦਾ ਵੀ ਇਹਦੇ ਤੇ ਕੇਸੀਆਰ ਰਾਓ ਤੇ ਕੋਈ ਪੈ ਸਕਦਾ ਸਰ? ਹਾਂ ਦੇਖੋ, ਅਸਰ ਤਾਂ ਪਊਗਾ ਕੇਸੀਆਰ ਰਾਓ ਤੇ। ਕੇਸੀਆਰ ਰਾਓ ਦਾ ਅਸਲ 'ਚ 10 ਸਾਲ ਉਹਨੇ ਸਰਕਾਰ ਚਲਾਈ ਹੈ, ਤੇ ਕੇਸੀਆਰ ਰਾਓ ਜਿਹੜਾ ਤੇਲੰਗਾਨਾ ਦਾ ਪੂਰਾ ਮੂਵਮੈਂਟ ਸੀਗਾ, ਉਹਦਾ ਇੱਕ ਆਗੂ ਵੀ ਰਿਹਾ ਹੈ। ਆਗੂ ਵੀ ਰਿਹਾ। ਕੇਸੀਆਰ ਰਾਓ ਨੇ ਸਰਕਾਰ ਉਦਾਂ ਤਾਂ ਠੀਕ ਚਲਾਈ ਹੈ, ਪਰ ਉਹਦੇ 'ਚ ਮਤਲਬ ਇਹ ਸੀਗਾ, ਉਹਨੇ ਸਖਤੀ ਬਾਹਲੀ ਕੀਤੀ ਹੈ ਲੋਕਾਂ ਨਾਲ ਉੱਥੇ, ਤੇ ਅਲੱਗ-ਅਲੱਗ ਕਿਸਮ ਦੇ ਆਂਧਰ ਪ੍ਰਦੇਸ਼ ਦੀ ਅਤੇ ਤੇਲੰਗਾਨਾ ਦੀ ਜਿਹੜੀ ਪੁਲਿਸ ਹੈ, ਉਹ ਆਪਣੇ ਇੰਟੈਲੀਜੈਂਸ, ਕਿਉਂਕਿ ਉੱਥੇ ਨਾ ਮੂਵਮੈਂਟ ਰਿਹਾ ਲੈਫਟ ਦਾ, ਜਿਹੜਾ ਮਾਓਇਸਟ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਆ, ਹਥਿਆਰਬੰਦ ਜਿਹੜਾ ਮੂਵਮੈਂਟ ਰਿਹਾ, ਇਸ ਕਰਕੇ ਉੱਥੋਂ ਦੀ ਜਿਹੜੀ ਪੁਲਿਸ ਹੈਗੀ ਆ, ਉਹ ਸਭ ਤੋਂ ਇਸ ਮਾਮਲੇ 'ਚ ਉਹ ਮੰਨੀ ਜਾਂਦੀ ਹੈ ਕਿ ਉਹ ਹਰੇਕ ਥਾਂ ਤੇ ਨਜ਼ਰ ਰੱਖਦੀ ਹੈ। ਈਵਨ ਪੰਜਾਬ ਤੱਕ ਆਂਧਰ ਪ੍ਰਦੇਸ਼ ਪੁਲਿਸ ਅਤੇ ਤੇਲੰਗਾਨਾ ਪੁਲਿਸ ਹੁੰਦੀ ਹੈਗੀ ਆ ਲੋਕਾਂ ਦੀ ਰੇਕੀ ਕਰਨ ਵਾਸਤੇ, ਕਿ ਇੱਥੇ ਤਾਂ ਕੋਈ ਉਸ ਮੂਵਮੈਂਟ ਨਾਲ ਜੁੜੇ ਲੋਕ ਨਹੀਂ ਹੈ। ਤੇ ਉਹ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ 'ਚ ਵੀ ਆਂਧਰ ਪ੍ਰਦੇਸ਼ ਪੁਲਿਸ ਅਤੇ ਤੇਲੰਗਾਨਾ ਪੁਲਿਸ ਫਿਰਦੀ ਸੀਗੀ, ਜਿੰਨੀ ਪੰਜਾਬ ਪੁਲਿਸ ਨਹੀਂ ਫਿਰਦੀ ਸੀ ਜਿੰਨੀ ਉਹ ਫਿਰਦੀ ਸੀ। ਤਾਂ ਉਹ ਤਾਂ ਬਾਹਲੇ ਡਰਦੇ ਨੇ ਇਸ ਮਾਮਲੇ ਤੋਂ। ਤੇ ਇਹ ਸਾਊਥ ਇੰਡੀਆ ਦੇ ਵਿੱਚ ਆਪਾਂ ਨੂੰ ਜੇ ਸੰਭਵ ਕਰਨਾ ਹੋਵੇ ਸਾਰੇ ਚੀਜ਼ਾਂ ਨੂੰ ਲੈ ਕੇ, ਤੇ ਸਾਊਥ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗ ਰਿਹਾ ਕਿ ਬੀਜੇਪੀ ਆਪਣੇ ਪੈਰ ਜਮਾ ਪਾਊਗੀ। ਉਹਨੂੰ ਜਿੰਨਾ ਕਿ ਤੁਸੀਂ ਦੱਸਿਆ ਵੀ ਓਵਰਆਲ 30 ਸੀਟਾਂ ਲੂਜ਼ ਕਰ ਰਹੇ ਆ ਸਾਊਥ ਦੇ ਵਿੱਚ, ਕਿ ਜ਼ਿਆਦਾ? 30 ਸੀਟਾਂ ਲੂਜ਼ ਕਰ ਰਹੇ ਹਨ ਤੇ 5 ਸੀਟਾਂ ਉੜੀਸਾ 'ਚ ਗੇਨ ਕਰ ਰਹੇ ਹਨ ਮੈਨੂੰ ਲੱਗ ਰਿਹਾ। ਤੇ ਜਿਹੜੀ ਇੰਡੀਆ ਅਲਾਇੰਸ ਆ, ਉਹਦੀ ਕੋਈ ਸੰਭਾਵਨਾ ਹੈ, ਜਾਂ ਉਹ ਅਲਾਇੰਸ ਦੇ ਹਿਸਾਬ ਦੇ ਨਾਲ ਕੁਝ ਪੋਜ਼ਿਟਿਵ ਉਹਨਾਂ ਦਾ ਹੈਗਾ ਹੈ, ਜਾਂ ਹਰ ਇੱਕ ਜਣਾ? ਕਰਨਾਟਕਾ ਅਤੇ ਤੇਲੰਗਾਨਾ ਦੇ ਵਿੱਚ ਕਾਂਗਰਸ ਦਾ ਪੋਜ਼ਿਟਿਵ ਹੈ। ਬਾਕੀ ਜਿਹੜੀ ਤਮਿਲਨਾਡੂ, ਕੇਰਲਾ, ਇਹ ਆਂਧਰ ਪ੍ਰਦੇਸ਼, ਇਹ ਤਾਂ ਜਿਹੜੇ ਸੂਬੇ ਹੈਗੇ ਉੱਥੇ ਤਾਂ ਖੇਤਰੀਆਂ ਪਾਰਟੀਆਂ, ਉਹਨਾਂ ਦਾ ਤਾਂ 4 ਜੂਨ ਦੀ ਰਾਤ ਨੂੰ ਵੀ ਪਤਾ ਲੱਗੂਗਾ ਕਿ ਉਹ ਐਨਡੀਏ 'ਚ ਜਾਣਗੇ ਜਾਂ ਫਿਰ ਇੰਡੀਆ ਅਲਾਇੰਸ ਨਾਲ ਜਾਣਗੇ। ਉਹਨਾਂ 'ਚ ਹਾਲਾਂਕਿ ਜਿਹੜਾ ਸਟਾਲਿਨ ਹੈ ਤਮਿਲਨਾਡੂ ਦੇ ਵਿੱਚ, ਉਹਨੇ ਕੀਤਾ ਹੋਇਆ ਕਿ ਮੈਂ ਇੰਡੀਆ ਅਲਾਇੰਸ ਦਾ ਹਿੱਸਾ ਹੈਗਾ, ਤੇ ਇਦਾਂ ਹੀ ਡਿਪੈਂਡ ਕਰਦਾ ਫਿਰ ਹਰ ਇੱਕ ਨੇ ਦਾ ਲਾਉਣਾ ਹੁੰਦਾ ਨਾ ਉਦੋਂ। ਹਾਂਜੀ ਬਿਲਕੁਲ ਉਸ ਟਾਈਮ ਦੇ ਉੱਤੇ। ਮਨਦੀਪ, ਮੈਂ ਇੱਕ ਹੋਰ ਥੋੜਾ ਜਿਹਾ ਫੈਕਟ ਪੜ੍ਹ ਰਿਹਾ ਸੀਗਾ ਹਿਸਟਰੀ, ਸਾਊਥ ਇੰਡੀਆ ਦੀ ਹਿਸਟਰੀ ਨੂੰ ਲੈ ਕੇ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ ਦੇ ਵਿੱਚ ਕਹਿੰਦੇ ਕਿ 2019 ਦੇ ਵਿੱਚ ਜਦੋਂ ਇਹਨਾਂ ਦੀ ਪੂਰੀ ਲਹਿਰ ਸੀਗੀ, ਬਹੁਤ ਵੱਡੀ ਜਿੱਤ ਮਿਲੀ ਸੀ, ਉਦੋਂ ਵੀ ਬੀਜੇਪੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲਾ ਤੇ ਕਰਨਾਟਕਾ, ਇਹਦੇ 'ਚ 129 ਸੀਟਾਂ ਬਣਦੀਆਂ ਜੇ ਆਪਾਂ ਇਹਨਾਂ ਨੂੰ ਜੋੜ ਲੈਂਦੇ ਹਾਂ ਸਾਰਿਆਂ ਨੂੰ। ਹਾਂਜੀ, 29 ਸੀਟਾਂ ਜਿੱਤੀ ਸੀ, ਤੇ ਕਹਿੰਦੇ ਕਿ ਪਾਰਟੀ ਕੇਰਲਾ ਤੇ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਸਿੰਗਲ ਸੀਟ ਵੀ ਨਹੀਂ ਆਈ ਸੀ ਬੀਜੇਪੀ। ਹਾਂ ਇਹ ਤਾਂ ਹੈ ਯਾਰ ਬਾਈ, ਬਹੁਤ ਔਖਾ ਉੱਥੇ ਇੱਕ ਏਦਾਂ ਦੀ ਪਾਰਟੀ ਦੇ ਪੈਰ ਲੱਗਣੇ ਜਿਹੜੇ ਕਿ ਸੈਂਟਰਲਾਈਜੇਸ਼ਨ ਦੀ ਗੱਲ ਕਰ ਰਹੀ ਹੈ, ਜਿਹੜੀ ਕਹਿ ਰਹੀ ਹੈ ਕਿ ਇੱਕ ਦੇਸ਼ ਹੋਵੇ, ਚੋਣ ਹੋਵੇ, ਜਿਹੜੀ ਕੀ ਕਹਿ ਰਹੀ ਹੈ ਕਿ ਹਿੰਦੁਸਤਾਨ ਹੋਵੇ। ਉਹ ਤਾਂ ਮਤਲਬ ਜਿਹੜਾ ਲੈਂਗੁਏਜ ਹੋ ਤਾਂ ਇਸ ਕਰਕੇ ਉੱਥੇ ਤਾਂ ਇੱਕ ਟਰਮ ਹੈ ਪੋਲੀਟੀਕਲ ਸਾਇੰਸ ਦੀ, ਰਾਈਟ ਨੈਸ਼ਨਲਿਟੀਜ਼। ਦੇਖੋ ਤੁਸੀਂ, ਯਾਨੀ ਕਿ ਪੱਕੀ ਹੋਈ ਰਾਸ਼ਟਰੀਅਤਾਵਾਂ, ਜਿਨ੍ਹਾਂ ਕੋਲ ਆਪਣੀ ਲੈਂਗੁਏਜ ਹੁੰਦੀ ਹੈ, ਆਪਣਾ ਲਿਟਰੇਚਰ ਹੁੰਦਾ ਹੈ, ਆਪਣਾ ਇੱਕ ਹਿਸਾਬ ਨਾਲ ਆਪਣਾ ਪਿਛੋਕੜ ਹੁੰਦਾ, ਆਪਣਾ ਹਿਸਟਰੀ ਹੁੰਦੀ ਹੈ ਇੱਕ, ਉਹ ਰਾਈਟ ਨੈਸ਼ਨਲਿਟੀਜ਼ ਹੁੰਦੀਆਂ ਨੇ। ਉਹਨਾਂ ਨੂੰ ਕੋਈ ਦੂਜਾ ਜਿਹੜਾ ਆਪਾਂ ਕਹੀਏ ਕੋਲੋਨੀਅਲ ਮਾਈਂਡ ਸੈਟ ਤੋਂ ਆ ਕੇ ਕੋਈ ਉਹਨਾਂ ਤੇ ਜੇ ਕਬਜ਼ਾ ਕਰਨਾ ਚਾਹੂਗਾ ਤੇ ਉਹ ਰਿਐਕਟ ਕਰਨਗੇ। ਉਹੀ ਪੰਜਾਬ ਨਾਲ, ਇਸੇ ਕਰਕੇ ਪੰਜਾਬ 'ਚ ਵੀ ਇਹੀ ਨਾ ਕਿ ਪੰਜਾਬ 'ਚ ਆਪਣੀ ਬੋਲੀ ਵੀ ਹੈ, ਆਪਣਾ ਇੱਕ ਹਿਸਟਰੀ, ਆਪਣਾ ਮੁਲਕ ਰਿਹਾ ਆ, ਉਹ ਸਾਰੀਆਂ ਚੀਜ਼ਾਂ ਕਰਦਾ ਕਾਊਂਟ ਇੱਕ ਸੈਂਸ ਮਤਲਬ ਉਹ ਸਾਰਾ ਜੁੜਦਾ ਹੈ। ਇੱਥੇ ਕੋਈ ਆ ਕੇ ਕਹੂਗਾ ਕਿ ਅਸੀਂ ਪੰਜਾਬੀਆਂ ਤੇ ਰਾਜ ਕਰਾਂਗੇ, ਤੇ ਪੰਜਾਬੀ ਫਿਰ ਤੁਹਾਨੂੰ ਪਤਾ ਕਿ ਕਿਵੇਂ ਰਿਐਕਟ ਕਰਨਗੇ। ਸਾਊਥ ਇੰਡੀਆ ਦੇ ਵਿੱਚ ਵੀ ਹੁੰਦਾ ਹੈ। ਤੁਸੀਂ ਨੈਸ਼ਨਲਿਸਟ ਮੂਵਮੈਂਟ ਦੀ ਵੀ ਗੱਲ ਕੀਤੀ ਸੀ, ਇਸ ਟਾਈਮ ਕਿੰਨੀ ਕੁ ਉੱਥੇ ਪ੍ਰਭਾਵ ਦੇ ਵਿੱਚ ਹੈਗੀ ਆ? ਜਿੱਦਾਂ ਹੁਣ ਆਪਾਂ ਵਨ ਨੇਸ਼ਨ ਵਨ ਲੈਂਗੁਏਜ ਜਾਂ ਵਨ ਕਰਕੇ ਬਹੁਤ ਕੁਛ ਉਹ ਕਰਦੇ ਆ। ਤੁਸੀਂ ਕਿਹਾ ਵੀ ਉਹਨਾਂ ਦੇ ਤਿੱਖੀ ਪ੍ਰਤੀਕਰਨ, ਉਹਨਾਂ ਦੇ ਉਲਟ ਜਿਹੜਾ ਉਹ ਦੇਖਣ ਨੂੰ ਲੱਗਦਾ ਆ। ਕੀ ਅਜੇ ਵੀ ਰਹਿ ਰਿਹਾ ਕਿ ਉੱਥੇ ਉਹ ਗੱਲ ਹੈਗੀ ਆ ਵੀ ਸਾਡਾ ਆਪਣਾ ਵੱਖਰਾ
ਹੋਣਾ ਚਾਹੀਦਾ ਆ, ਜਾਂ ਹੋਰ ਅਧਿਕਾਰਾਂ ਨੂੰ ਲੈ ਕੇ ਵੀ ਆਪਾਂ ਦੇਖਦੇ ਹਾਂ ਵੀ ਉਹ ਲੜਾਈ ਤਾਂ ਉਹਨਾਂ ਦੀ ਚੱਲਦੀ ਰਹਿੰਦੀ ਮਾੜੀ ਮਾੜੀ। ਫੈਡਰਲਿਜ਼ਮ ਵਾਲੇ ਕੁਐਸਚਨ ਤੇ ਹੈਗਾ ਉਹਨਾਂ ਦਾ ਅੱਛਾ। ਜਿਹੜਾ ਹਾਂ ਜਿਆਦਾ ਫਾਈਟ ਵਿੜ ਰਹੇ ਹਨ ਉੱਥੇ ਨਾ, ਜਿਵੇਂ ਜਿਸ ਕਿਸਮ ਦੀਆਂ ਮੂਵਮੈਂਟਾਂ ਸੀਗੀਆਂ ਪਿਛਲੇ 20-30 ਸਾਲ ਪਹਿਲਾਂ, ਤੇ ਉਸ ਟਾਈਮ ਮਾੜਾ ਜਿਹਾ ਲੱਗਦਾ ਸੀਗਾ ਕਿ ਤਮਿਲਨਾਡੂ 'ਚ ਹੈਗਾ ਉਹ ਇੱਕ ਆਪਾਂ ਕੀ ਖੁਦ ਮੁਖਤਿਆਰੀ ਵਾਲੀ ਗੱਲਬਾਤ, ਪਰ ਉਹ ਵੀ ਬਾਅਦ 'ਚ ਹੁਣ ਤਾਂ ਮਤਲਬ ਉੱਥੇ ਫੋਰਸਿਸ ਰਹਿ ਨਹੀਂ ਗਈਆਂ। ਜ਼ਿਆਦਾਤਰ ਉੱਥੇ ਜਿਹੜੀ ਗੱਲ ਹੁੰਦੀ ਹੈ ਉਹ ਡੈਮੋਕ੍ਰੈਟਿਕ ਸਫਿਆਂ 'ਚ ਆਪਾਂ ਕੀ ਡੈਮੋਕ੍ਰੈਟਿਕ ਹਲਕਿਆਂ 'ਚ ਫੈਡਰਲਿਜ਼ਮ ਦੀ ਜ਼ਿਆਦਾ ਹੁੰਦੀ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਹਾਂ ਇਸੇ ਕਰਕੇ ਸ਼ਾਇਦ ਉੱਥੇ ਜਿਹੜੀਆਂ ਖੇਤਰੀ ਪਾਰਟੀਆਂ ਉਹ ਜ਼ਿਆਦਾ ਡੋਮੀਨੇਟ ਕਰਦੀਆਂ। ਹਾਂਜੀ ਹਾਂ। ਤੇ ਇੱਕ ਮਿੰਟ, ਇੱਕ ਹੋਰ ਗੱਲ ਜਿਹੜੀ ਤੁਸੀਂ ਮਹਾਰਾਸ਼ਟਰ ਦੇ ਵਿੱਚ ਦਲਿਤ ਭਾਈਚਾਰੇ ਦੀ ਗੱਲ ਕਰ ਰਹੇ ਸੀਗੇ ਮਨਦੀਪ, ਤੇ ਇਹਦੇ ਨਾਲ ਕਰਨਾਟਕਾ ਦੇ ਵਿੱਚ ਆਪਾਂ ਦੇਖਿਆ ਕਿ ਜਿਹੜਾ ਹਜਾਬ ਦਾ ਮੁੱਦਾ ਸੀਗਾ, ਦਾ ਕੇਰਲ ਸਟੋਰੀ ਬਾਅਦ ਦੇ ਵਿੱਚ ਫਿਲਮਾਂ 'ਚ ਦੇਖੀਆਂ ਨਾ, ਉਹਨਾਂ ਮੁੱਦਿਆਂ ਨੂੰ ਵੀ ਉੱਥੇ ਖਾਸਾ ਰਿਐਕਟ ਕਰਦੇ ਰਹੇ ਲੋਕ, ਜਾਂ ਕਾਊਂਟਰ ਹੋ ਰਿਹਾ ਜਾਂ ਉਹਦਾ ਪ੍ਰਭਾਵ ਹੈਗਾ ਕਿਵੇਂ ਮੰਨਦੇ ਹੋ ਪ੍ਰੋਪਗੈਂਡੇ ਦਾ? ਕਰਨਾਟਕਾ ਐਕਸੈਪਸ਼ਨਲ ਸਟੇਟ ਹੈ ਜਿੱਥੇ ਇਹਨਾਂ ਨੇ ਕਮਿਊਨਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪ੍ਰਭਾਵ 'ਚ ਇੱਕ ਏਰੀਆ ਆਇਆ ਸੀਗਾ। ਲੇਕਿਨ ਜਦੋਂ ਇਲੈਕਸ਼ਨ ਹੋਇਆ ਵਿਧਾਨ ਸਭਾ ਦਾ, ਉੱਥੇ ਨਰਿੰਦਰ ਮੋਦੀ ਨੂੰ ਲੱਗਿਆ ਕਿ ਉਹ ਜਿਹੜਾ ਇੱਕ ਏਰੀਆ ਨਹੀਂ ਉਹ ਤਾਂ ਪੂਰਾ ਕਰਨਾਟਕਾ ਹੀ ਹੈ, ਤੇ ਉੱਥੇ ਉਹਨਾਂ ਨੇ ਹਨੂੰਮਾਨ ਔਰ ਪਤਾ ਨਹੀਂ ਕੀ ਜਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹ ਚੱਲਿਆ ਨਹੀਂ ਉਹਨਾਂ ਦਾ, ਉਹ ਤਾਂ ਬੈਕ ਫਾਇਰ ਕਰ ਗਿਆ ਸੀਗਾ। ਕਰਨਾਟਕਾ ਦੇ ਵਿੱਚ ਫਿਰ ਇੱਕ ਵੱਡਾ ਸੈਕਸ਼ਨ ਏਦਾਂ ਦਾ ਵੀ ਹੈਗਾ ਜਿਹਨੇ ਮਤਲਬ ਪੂਰਾ ਕੰਮ ਕੀਤਾ ਕਿ ਇਸ ਕਿਸਮ ਦੀ ਕਮਿਊਨਲ ਰੈਡੀਕਲਾਈਜੇਸ਼ਨ ਨਾ ਹੋਵੇ ਹਿੰਦੂਤਵਾ ਪੋਲਿਟਿਕਸ ਦੀ, ਤੇ ਉਹ ਹਿੰਦੂਤਵਾ ਪੋਲਿਟਿਕਸ ਉੱਥੇ ਬੈਕ ਸਟੈਪ ਤੇ ਗਈ ਹੈਗੀ ਆ। ਉਹਦਾ ਇੱਕ ਰੀਜ਼ਨ ਇਹ ਵੀ ਰਿਹਾ ਕਿ ਨਜਾਇਜ਼ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਉਹ ਸਕੂਲ ਦੀ ਬੱਚੀਆਂ ਦੇ ਹਿਜਾਬ ਤੇ ਜਿਹੜੇ ਉੱਥੇ ਉਹਨਾਂ ਨੇ ਕੁਐਸਚਨ ਖੜੇ ਕਰਾਤੇ। ਦੇਖੋ ਯਾਰ, ਬੱਚੀਆਂ ਤਾਂ ਸਾਰੀਆਂ ਦੀ ਸਮਝੀਆਂ ਹੈਗੀਆਂ, ਤੁਸੀਂ ਹੁਣ 7ਵੀਂ 8ਵੀਂ ਦੀ ਬੱਚੀਆਂ ਤੇ ਥੋੜੀ ਨਾ ਪੋਲਿਟਿਕਸ ਕਰਨ ਲੱਗ ਜਾਓਗੇ, ਤਾਂ ਇਹ ਤਾਂ ਬਹੁਤ ਉੱਥੇ ਇਹਦਾ ਬਹੁਤ ਵਿਰੋਧ ਹੋਇਆ ਕਿ ਇਹ ਬੀਜੇਪੀ ਵਾਲੇ ਕਰੀ ਕੀ ਜਾਂਦੇ ਆ। ਸਕੂਲ ਗੋਇੰਗ ਜਿਹੜੀ ਬੱਚੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਉਹ ਨੈਸ਼ਨਲ ਇਸ਼ੂ ਕ੍ਰੀਏਟ ਕਰ ਰਹੇ ਨੇ। ਇਹ ਤਾਂ ਮਤਲਬ ਬਾਲੇ ਬਹੁਤ ਘਟੀਆ ਉਹ ਸੀਗਾ। ਮਤਲਬ ਜੇ ਕੋਈ ਹੁੰਦਾ ਕਿ ਵੱਡੀ ਉਮਰ ਦੀ ਔਰਤਾਂ ਹੁੰਦੀਆਂ ਉਹਦਾ ਜਿਹੜਾ, ਜਿਵੇਂ ਨਰਿੰਦਰ ਮੋਦੀ ਨੂੰ ਨਾ ਇੱਕ ਫੋਬੀਆ ਵੀ ਹੈ, ਉਹ ਰਕਸ਼ਕ ਬਣਨ ਦੀ ਭੂਮਿਕਾ ਚਾਹਣਾ ਚਾਹੁੰਦਾ ਹੈ ਕਿ ਸਾਰਿਆਂ ਨੂੰ ਮੈਂ ਬਚਾਵਾਂ, ਚੌਕੀਦਾਰ ਵਾਲਾ ਗੱਲ। ਹਾਂ, ਟ੍ਰਿਪਲ ਤਲਾਕ ਵਾਲਾ ਮਾਮਲਾ ਸੀਗਾ, ਉਦੋਂ ਦੇਖੋ ਉਹਨੇ ਮੁਸਲਿਮ ਮਹਿਲਾਵਾਂ ਦਾ ਆਪਣੇ ਆਪ ਨੂੰ ਰਕਸ਼ਕ ਬਣਨ ਦੀ ਕੋਸ਼ਿਸ਼ ਕੀਤੀ। ਦੇਖੋ, ਮੁਸਲਿਮ ਮਹਿਲਾਵਾਂ ਨੂੰ ਅਤਿਆਚਾਰ ਤੋਂ ਮੈਂ ਬਚਾਇਆ ਟਾਈਪ, ਇਸ ਕਿਸਮ ਦੀ ਉਹਨੇ ਉਹ ਆਦਤ ਹੈ, ਤੇ ਇਸ ਕਰਕੇ ਉਹ ਕਈ ਵਾਰ ਬੈਕ ਫਾਇਰ ਵੀ ਕਰ ਜਾਂਦੀ ਹੈ। ਅਗਲਾ ਕਹਿੰਦਾ ਤੂੰ ਕੌਣ ਯਾਰ, ਮੈਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ, ਜਿਹੜੀ ਚੀਜ਼ ਤੂੰ ਮੈਨੂੰ ਇਹ ਕਹਿ ਕੇ ਪ੍ਰੋਬਲਮੈਟਿਕ ਹੈ। ਤੇ ਮੈਨੂੰ ਇਹ ਲੱਗਦਾ ਕਿ ਤੇ ਧੱਕੇ ਨਾਲ ਤੁਸੀਂ ਮੰਨ ਲਓ ਕਿ ਕੋਈ ਚੀਜ਼ ਹੈਗੀ ਜਿਹੜੀ ਕਿ ਪ੍ਰੋਬਲਮੈਟਿਕ ਹੈ। ਮੰਨ ਲਓ ਕਿ ਪੰਜਾਬ ਅਤੇ ਹਰਿਆਣੇ 'ਚ ਇੱਕ ਟਾਈਮ ਆਪਾਂ ਦੇਖਦੇ ਸੀਗੇ ਭਰੂਣ ਹੱਤਿਆ ਹੋਣ ਲੱਗ ਪਈ ਸੀਗੀ, ਤੇ ਉਹਨੂੰ ਆਪਾਂ ਨੂੰ ਪਤਾ ਹੈ ਕਿ ਉਸ ਚੀਜ਼ ਨਾਲ ਡੀਲ ਆਪਾਂ ਨੇ ਕਿਵੇਂ ਕੀਤਾ। ਆਪਾਂ ਨੇ ਗਾਣੇ ਵੀ ਉਸ ਕਿਸਮ ਦੇ ਕੱਢੇ ਹੈਗੇ ਆ, ਤੇ ਏਦਾਂ ਦੇ ਲੋਕਾਂ ਨੂੰ ਮਿਹੜੇ ਵੀ ਮਾਰਨਾ ਸ਼ੁਰੂ ਕਰਤਾ ਸੀਗਾ। ਉਹਨਾਂ ਦਾ ਸੋਸ਼ਲ ਬਾਈਕਾਟ ਵੀ ਹੋਇਆ ਏਦਾਂ ਦੇ ਲੋਕਾਂ ਦਾ, ਜਿਹੜੀ ਸਰਕਾਰ ਨੇ ਵੀ ਜ਼ੋਰ ਲਾਇਆ, ਸਮਾਜ ਨੇ ਵੀ ਜ਼ੋਰ ਲਾਇਆ, ਪਰ ਜ਼ਿਆਦਾ ਸਮਾਜ ਨੇ ਜ਼ੋਰ ਲਾਇਆ, ਆਪਾਂ ਨੂੰ ਪਤਾ ਹੈ। ਤੇ ਕੋਈ ਸਮੱਸਿਆ ਆ ਜਾਂਦੀ ਹੈ, ਜਿਵੇਂ ਏਦਾਂ ਤਾਂ ਆਪਣਾ ਸਮਾਜ ਇੱਕਦਮ ਓਕੇ ਤਾਂ ਹੈ ਨਹੀਂ, ਉਹਦੇ 'ਚ ਦਿੱਕਤਾਂ ਹੁੰਦੀਆਂ ਨੇ। ਦਹੇਜ ਵਾਲੀ ਹੈ, ਜਿਵੇਂ ਦਹੇਜ ਪ੍ਰਥਾ ਕਿੰਨੀ ਮਾੜੀ ਹੋ ਰੱਖੀ ਹੈ। ਹੁਣ ਜਿਹੜੇ ਪੰਜਾਬ ਅਤੇ ਹਰਿਆਣੇ 'ਚ ਜਿਹੜੇ ਨਜਾਇਜ਼ ਮਹਿੰਗੇ ਵਿਆਹ ਹੋ ਰਹੇ ਹਨ, ਉਹਦੇ ਚੱਕਰ 'ਚ ਜਿਹੜੇ ਗਰੀਬ ਆਦਮੀ ਪਿਸ ਰਹੇ ਹਨ, ਤੇ ਉਹ ਆਪਾਂ ਨੂੰ ਪਤਾ ਹੈ। ਤੇ ਇਹ ਦੇਖੋ, ਬੁਰਾਈਆਂ ਹੁੰਦੀਆਂ ਨੇ, ਹਰ ਸਮਾਜ 'ਚ ਹੁੰਦੀਆਂ ਨੇ, ਪਰ ਉਹਨਾਂ ਨੂੰ ਇਹ ਥੋੜੀ ਨਾ ਹੋਊਗਾ ਕਿ ਸਟੇਟ ਆ ਕੇ ਕਹੂਗਾ ਕਿ ਅਸੀਂ ਪਹਿਲਾਂ ਤੁਹਾਡੀ ਬੁਰਾਈਆਂ ਦਾ ਮਖੌਲ ਉਡਾਵਾਂਗੇ, ਫਿਰ ਤੁਹਾਡੇ ਤੇ ਬਹਿ ਕੇ ਅਸੀਂ ਪੋਲਿਟਿਕਸ ਕਰਾਂਗੇ। ਹੁਣ ਜੇ ਜਿਵੇਂ ਦੇਖੋ, ਇੱਕ ਮੈਨੂੰ ਵੀ ਲੱਗਦਾ ਕਿ ਪੰਜਾਬ 'ਚ ਇਹ ਨਜਾਇਜ਼ ਮਹਿੰਗੀਆਂ ਗੱਡੀਆਂ, ਮਹਿੰਗੇ ਫੋਨਾਂ ਵਾਲਾ ਜਿਹੜਾ ਕਲਚਰ ਹੈਗਾ ਹੀ, ਪਰ ਜਦੋਂ ਕਿਸਾਨ ਅੰਦੋਲਨ 'ਚ ਉਹਨਾਂ ਨੇ ਉਹ ਕਿਸਾਨਾਂ ਦੇ ਉਲਟ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਕਿਸਾਨਾਂ ਨੇ ਹੋਰ ਕਿਸਮ ਨਾਲ ਰਿਐਕਟ ਕੀਤਾ। ਮਹਿੰਗੀਆਂ ਗੱਡੀਆਂ ਨੇ, ਮਹਿੰਗੇ ਫੋਨ ਨੇ, ਤੇ ਕਿਸਾਨਾਂ ਨੇ ਕਿਹਾ ਹਾਂ ਹੈਗੇ ਆ, ਅਸੀਂ ਕਮਾਉਂਦੇ ਆ ਤਾਂ ਹੈ ਸਾਡੇ ਕੋਲ। ਤਾਂ ਕਿਤੇ ਨਾ ਕਿਤੇ ਉਹ ਬੈਕ ਫਾਇਰ ਕੀਤਾ। ਹਾਲਾਂਕਿ ਉਹ ਆਪਾਂ ਨੂੰ ਪਤਾ ਕਿ ਉਹ ਹੈ ਇੱਕ ਕਮਜ਼ੋਰੀ, ਪਰ ਫਿਰ ਵੀ ਉਹ ਸਟੇਟ ਨੂੰ ਬੈਕ ਫਾਇਰ ਕੀਤਾ। ਇਸ ਕਰਕੇ ਉਹ ਜਿਹੜਾ ਹਿਜਾਬ ਵਾਲਾ ਮੁੱਦਾ ਸੀਗਾ ਜਾਂ ਟ੍ਰਿਪਲ ਤਲਾਕ ਵਾਲਾ ਮੁੱਦਾ ਸੀਗਾ, ਉਹ ਬੈਕ ਫਾਇਰ ਕੀਤਾ ਉਹਨਾਂ ਨੇ ਓਵਰਆਲ। ਹਾਂਜੀ। ਸੋ ਓਵਰਆਲ ਮੈਂ ਇੱਕ ਚੀਜ਼ ਜਿਹੜੀ ਆਪਾਂ ਇਸ ਪੂਰੀ ਗੱਲਬਾਤ ਦੇ ਵਿੱਚ ਜਿਹੜੀ ਸਾਊਥ ਇੰਡੀਆ ਦੀ ਪੋਲਿਟਿਕਸ ਚੋਂ ਜਿਹੜੀ ਦੇਖੀ, ਜੋ ਮੈਂ ਵੀ 3 ਸਾਲ ਬੈਂਗਲੌਰ ਕੰਮ ਕੀਤਾ, IT ਦੀ ਕੰਪਨੀ 'ਚ ਉੱਥੇ ਮੈਂ ਕੰਮ ਕਰਦਾ ਸੀ। ਜਦੋਂ ਤੁਸੀਂ ਉੱਥੇ ਧੱਕੇ ਨਾਲ ਹਿੰਦੀ ਬੋਲਣ ਦੀ ਗੱਲ ਕਰਦੇ ਆ ਨਾ, ਉਹ ਉਸ ਚੀਜ਼ ਦਾ ਬਹੁਤ ਬੁਰਾ ਮਨਾਉਂਦੇ ਆ। ਲਿਟਰੇਚਰ ਦੇ ਵਿੱਚ ਜਿਹੜੇ ਕੰਨੜ ਆ, ਕਰਨਾਟਕਾ ਵਾਲੇ ਆ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਨਾਮ ਮਿਲੇ ਆ। ਉਹ ਕਹਿੰਦੇ ਜਦੋਂ ਤੁਸੀਂ ਹਿੰਦੀ ਥੋਪਦੇ ਆ, ਤੇ ਤੁਸੀਂ ਦੇਖੋ ਵੀ ਕਮਿਊਨਲ ਕੰਮ ਸਭ ਤੋਂ ਜ਼ਿਆਦਾ ਉੱਥੇ ਹੀ ਹੁੰਦਾ ਆ ਜਿੱਥੇ ਹਿੰਦੀ ਆ, ਤੇ ਜਿੱਥੇ ਹਿੰਦੀ ਥੋਪਣ ਦੀ ਗੱਲ ਹੁੰਦੀ ਆ, ਉਹ ਹਮੇਸ਼ਾ ਉੱਥੇ
ਬੈਕਫਾਇਰ ਜਿਹੜਾ ਉਹ ਹੁੰਦਾ ਆ। ਜੀ ਤੇ ਮਨਦੀਪ, ਹੁਣ ਆਪਾਂ ਜੇ ਸੈਂਟਰਲ ਇੰਡੀਆ ਦੇ ਵਿੱਚ ਆਈਏ, ਉੱਥੇ ਦਾ ਜਿਹੜਾ ਦੌਰਾ ਤੁਸੀਂ ਦੇਖੋ, ਸਭ ਤੋਂ ਪਹਿਲਾਂ ਅੱਛਾ ਸੈਂਟਰਲ ਇੰਡੀਆ ਵੱਲ ਆਉਣ ਤੋਂ ਪਹਿਲਾਂ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਸਾਊਥ ਇੰਡੀਆ ਦੇਖਦੇ ਆ ਜਾਂ ਜਾਣਦੇ ਆ, ਤੁਸੀਂ ਜਿਹੜਾ ਇਹ ਦੌਰਾ ਕੀਤਾ, ਇਸ ਦੇ ਵਿੱਚ ਘੁੰਮੇ ਆ, ਲੋਕਾਂ ਨਾਲ ਗੱਲ ਕੀਤੀ ਆ, ਕਿੰਨਾ ਫਰਕ ਆ ਉਹਦੇ ਨਾਲ? ਦੇਖੋ ਸਾਊਥ ਇੰਡੀਆ ਦੇ ਵਿੱਚ ਨਾ ਮਤਲਬ ਲੋਕ ਹਜੇ ਵੀ ਸਿੰਪਲ ਹੈਗੇ ਆ। ਮਤਲਬ ਅਗਲਾ ਬੰਦਾ ਜੇ ਵਧੀਆ ਪੈਸੇ ਵੀ ਕਮਾ ਰਿਹਾ ਹੋਵੇ ਤਾਂ ਵੀ ਉਹ ਤੁਹਾਨੂੰ ਬਹੁਤ ਸਿੰਪਲ ਮਿਲੂਗਾ। ਤੇ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਉੱਥੇ ਉਤਸ਼ਾਹਪਣ ਨਹੀਂ ਹੈ ਲੋਕਾਂ 'ਚ, ਤੇ ਇਹ ਮੈਨੂੰ ਦੇਖਣ 'ਚ ਮਿਲਿਆ। ਤੇ ਉੱਥੇ ਇੱਕ ਚੀਜ਼ ਹੋਰ ਮੈਨੂੰ ਦੇਖਣ ਨੂੰ ਮਿਲੀ, ਉਹ ਇਹ ਦੇਖਣ ਨੂੰ ਮਿਲੀ ਕਿ ਉੱਥੇ ਪੜ੍ਹਨ ਦਾ ਖਾਸਾ ਰਿਵਾਜ ਹੈ। ਉੱਥੇ ਤੁਸੀਂ ਪਬਲਿਕ ਟਰਾਂਸਪੋਰਟ 'ਚ ਜਦੋਂ ਜਾ ਰਹੇ ਹੁੰਦੇ ਹੋ ਉਦੋਂ ਤੁਹਾਨੂੰ ਦਿਖਦਾ ਹੈਗਾ ਕਿ ਲੋਕਾਂ ਦੇ ਹੱਥਾਂ 'ਚ ਕਿਤਾਬ ਹੁੰਦੀ ਹੈ। ਤੇ ਉਸ ਤੋਂ ਇਲਾਵਾ ਜਿਹੜੇ ਮਤਲਬ ਇਹ ਕੁਝ ਚੀਜ਼ਾਂ ਹੈਗੀਆਂ, ਹਾਲਾਂਕਿ ਉੱਥੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਕੁਝ ਸਾਲ 'ਚ ਜਿਹੜੀ ਲੋਕਾਂ ਦੀਆਂ ਮੂਵਮੈਂਟਾਂ ਹੈ, ਪੀਪਲਸ ਮੂਵਮੈਂਟ ਹੈਗੀਆਂ, ਉਹ ਕਮਜ਼ੋਰ ਹੋਈਆਂ ਨੇ। ਤੇ ਉੱਥੇ ਇੱਕ ਦੋ ਇਹਨਾਂ ਨੇ ਜਿਹੜਾ ਸੈਕਟਰੀਜ਼ਮ ਹੈਗਾ ਉੱਥੇ ਅੱਡ ਕਿਸਮ ਨਾਲ ਛੇੜਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਉੱਥੇ ਰਿਵਰਸ ਦੇ ਜਿਹੜੇ ਪਾਣੀ ਤੇ ਉੱਤੇ ਜਿਵੇਂ ਪੰਜਾਬ ਹਰਿਆਣੇ ਦਾ ਚਲਵਾ ਰੱਖਿਆ ਨਾ, ਇੱਦਾਂ ਸਾਊਥ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਚਲਵਾ ਰੱਖਿਆ। ਇਹ ਦੇਖਣ ਨੂੰ ਮਿਲਿਆ। ਮਤਲਬ ਸੋਹਣਾ ਹੈ ਸਾਊਥ ਇੰਡੀਆ। ਮੈਨੂੰ ਤਾਂ ਲੱਗਦਾ ਹੈ ਕਿ ਕੇਰਲਾ, ਤਮਿਲਨਾਡੂ ਲੋਕਾਂ ਨੂੰ ਜਾਣਾ, ਦੇਖੋ ਟੂਰਿਜ਼ਮ ਇਹ ਨਹੀਂ ਹੈ ਕਿ ਤੁਸੀਂ ਤਾਜ ਮਹਿਲ ਜਾਓ ਤੇ ਫੋਟੋ ਖਿਚਾ ਕੇ ਆ ਜਾਓ। ਮੈਨੂੰ ਤਾਂ ਇਹ ਲੱਗਦਾ ਕਿ ਸਾਊਥ ਇੰਡੀਆ ਘੁੰਮੋ ਜਾਂ ਫਿਰ ਪਿੰਡਾਂ 'ਚ ਘੁੰਮੋ ਯਾਰ, ਬਿਹਾਰ, ਸੈਂਟਰਲ ਇੰਡੀਆ ਦੇ, ਜਾਂ ਫਿਰ ਇਹ ਤੁਹਾਨੂੰ ਅੱਡ ਤੋਂ ਚੀਜ਼ਾਂ। ਹਾਂ